ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਦਰਸ਼ਕਾਂ ਦਾ ਪ੍ਰੋਗਰਾਮ ਸੱਚੋ ਸੱਚ ਵਿੱਚ ਸਵਾਗਤ ਕਰਦਾ ਹਾਂ। ਅੱਜ 14 ਨਵੰਬਰ 2014 29 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਆਓ ਅੱਜ ਦੇ ਦਿਨ ਦਾ ਇਹ ਪ੍ਰੋਗਰਾਮ ਡਾਕਟਰ ਸਾਹਿਬ ਨਾਲ ਮਿਲ ਕੇ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਵੈਲਕਮ ਟੂ ਦ ਸ਼ੋ। ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਸਿਆਸੀ ਮਸਲਾ ਸ਼ੇਅਰ ਕਰੋ। ਅੱਜ 14 ਨਵੰਬਰ ਹੈ। ਤੁਹਾਡੀ ਜਨਰੇਸ਼ਨ ਨੂੰ ਤਾਂ ਯਾਦ ਨਹੀਂ, ਸਾਡੇ ਵੇਲੇ ਤਾਂ 14 ਨਵੰਬਰ ਚਾਚਾ ਨਹਿਰੂ ਜਿੰਦਾਬਾਦ ਹੀ ਹੁੰਦਾ ਸੀ। ਹਾਂਜੀ, ਨਿਆਣਿਆਂ ਨੂੰ ਨਿੱਕੀਆਂ ਨਿੱਕੀਆਂ ਟੌਫੀਆਂ ਫੜਾ ਕੇ ਹੁਣ ਵੀ ਕਰਦੇ ਨੇ। ਹਾਂਜੀ, ਹੁਣ ਤਾਂ ਮੋਦੀ ਨੇ ਬੰਦ ਕਰਤਾ। ਹੁਣ ਉਹ ਕਹਿੰਦਾ ਵੀ ਨਰਿੰਦਰ ਮੋਦੀ ਜਿੰਦਾਬਾਦ ਕਰੋ, ਜਾਂ ਸ਼ਿਆਮਾ ਪ੍ਰਸਾਦ ਮੁਖਰਜੀ ਜਿੰਦਾਬਾਦ, ਜਾਂ ਗੋਲਵਲਕਰ ਜਿੰਦਾਬਾਦ, ਜਾਂ ਪਟੇਲ ਲੱਭਿਆ ਉਹਦੇ ਬਰਾਬਰ ਦਾ। ਹਾਲਾਂਕਿ ਕੋਈ ਇਹ ਨਹੀਂ ਹੈ ਕਿ ਨਹਿਰੂ ਨੂੰ ਕੌਣ ਸੈਲੀਬ੍ਰੇਟ ਕਰਦਾ ਹੈ ਕੌਣ ਨਹੀਂ ਹੈ, ਪਰ ਇਸ ਵੇਲੇ ਇੱਕ ਬੜੀ ਕੁੱਕੜਾਂ ਦੀ ਜਿਹੜੀ ਲੜਾਈ ਹੈ ਉਹ ਸ਼ੁਰੂ ਹੈ ਕਾਂਗਰਸ ਔਰ ਬੀਜੇਪੀ 'ਚ। ਕਿਉਂਕਿ ਗੱਲ ਜਦੋਂ ਮੈਂ ਬਹੁਤ ਵਾਰ ਇਸ ਕਪਲੇਟ ਨੂੰ ਕੋਟ ਕਰਦਾ, ਪਿਆਰਾ ਸਿੰਘ ਨਿਰਛਲ ਜਿਹੜੇ ਸਟੇਜੀ ਕਵੀ ਸੀ, ਦੀਵਾਨ ਹਾਲ ਮੰਜੀ ਸਾਹਿਬ, ਪੰਜਾਬੀ ਸੂਬੇ ਦੇ ਮੋਰਚੇ ਵੇਲੇ ਵੀ, ਧਰਮਯੁੱਧ ਮੋਰਚੇ ਵੇਲੇ ਵੀ ਅਕਸਰ ਜੀ ਤਾਜ਼ਾ ਨਜ਼ਮ ਸੁਣਾਉਂਦੇ ਸੀ। ਅਤੇ ਇਹ ਜਿਹੜੀ ਬਹਿਸ ਚੱਲ ਰਹੀ ਹੈ ਉਹਦੇ 'ਚ ਮੈਨੂੰ ਉਹਨਾਂ ਦੀ ਉਹ ਗੱਲ ਬਾਰ-ਬਾਰ ਯਾਦ ਆਉਂਦੀ ਹੈ ਜਿਹਦੇ 'ਚ ਉਹਨਾਂ ਨੇ ਇਹ ਸਾਰੇ ਆਜ਼ਾਦੀ ਸੰਘਰਸ਼ ਅਤੇ ਉਸ ਤੋਂ ਬਾਅਦ ਦੇ ਸੀਨ ਨੂੰ ਬਿਆਨਦਿਆਂ ਕਿਹਾ ਸੀ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀਂ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਸੋ ਹੁਣੇ ਜਦੋਂ ਲੈਗੇਸੀ ਦੀ ਬਹਿਸ ਚੱਲ ਰਹੀ ਹੈ, ਇੱਕ ਪਾਸੇ ਕਾਂਗਰਸ ਜਿਨ੍ਹਾਂ ਨੇ ਇਸ ਵਾਰ ਜਿਹੜਾ ਉਹਦਾ 125ਵਾਂ ਜਨਮ ਦਿਨ ਸੀ ਉਹਦੇ 'ਚ ਮੋਦੀ ਨੂੰ ਇਨਵਾਈਟ ਨਹੀਂ ਕੀਤਾ, ਬੀਜੇਪੀ ਨੂੰ ਬਾਹਰ ਰੱਖਿਆ, ਔਰ ਉਹ ਬੀਜੇਪੀ 'ਤੇ ਦੋਸ਼ ਲਾ ਰਹੇ ਹੈ ਕਿ ਜੀ ਤੁਸੀਂ ਨਹਿਰੂ ਦੀ ਲੈਗੇਸੀ ਜਾਂ ਵਿਰਾਸਤ ਨੂੰ ਖਤਮ ਕਰਨਾ ਚਾਹੁੰਦੇ ਹੋ। ਅਤੇ ਦੂਸਰੇ ਪਾਸੇ ਬੀਜੇਪੀ ਵਾਲੇ ਪੂਰੇ ਜ਼ੋਰ ਦੇ ਨਾਲ ਲੱਗੇ ਹੋਏ ਨੇ ਕਿ ਵੀ ਨਹਿਰੂ ਦੀ ਵਿਰਾਸਤ ਕੀ ਸੀ, ਕੁਛ ਵੀ ਨਹੀਂ ਸੀ, ਉਹ ਤਾਂ ਪਟੇਲ ਸੀ ਅਸਲੀ। ਔਰ ਜਿਵੇਂ ਇਹਨੇ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਜੀ ਗਾਂਧੀ ਔਰ ਪਟੇਲ ਇਵੇਂ ਹੀ ਨੇ ਜਿਵੇਂ ਵਿਵੇਕਾਨੰਦ ਤੋਂ ਬਿਨਾਂ ਰਾਮਕ੍ਰਿਸ਼ਨ ਪਰਮਹੰਸ ਮੁਕੰਮਲ ਨਹੀਂ ਹੁੰਦਾ ਜੀ, ਕਿਉਂਕਿ ਰਾਮਕ੍ਰਿਸ਼ਨ ਪਰਮਹੰਸ ਦਾ ਚੇਲਾ ਸੀ ਸਵਾਮੀ ਵਿਵੇਕਾਨੰਦ, ਜਿਹੜਾ 1893 ਦੇ ਵਿੱਚ ਅਮਰੀਕਾ ਆਇਆ ਔਰ ਜਿਹਨੇ ਐਜ਼ ਏ ਮੈਟਰ ਆਫ ਫੈਕਟ ਪੱਛਮੀ ਜਗਤ ਖਾਸ ਕਰ ਅਮਰੀਕਾ ਨੂੰ ਹਿੰਦੂਇਜ਼ਮ ਦੇ ਨਾਲ ਇੰਟਰੋਡਿਊਸ ਕੀਤਾ। ਸੋ ਉਹਦਾ ਇਹ ਕਹਿਣਾ ਮੋਦੀ ਦਾ ਕਿ ਜਿਵੇਂ ਵਿਵੇਕਾਨੰਦ ਤੋਂ ਬਿਨਾਂ ਰਾਮਕ੍ਰਿਸ਼ਨ ਪਰਮਹੰਸ ਮੁਕੰਮਲ ਨਹੀਂ, ਇਵੇਂ ਪਟੇਲ ਤੋਂ ਬਿਨਾਂ ਗਾਂਧੀ ਮੁਕੰਮਲ ਨਹੀਂ। ਔਰ ਹੁਣ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਉਹ ਤਾਂ ਬਹਿ ਗਿਆ ਸੀ ਗਾਂਧੀ ਤਾਂ 1921 ਦੇ ਵਿੱਚ ਜਦੋਂ ਉਹਨੇ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕੀਤੀ, ਹਿੰਸਾ ਹੋ ਗਈ ਪਟਨੇ 'ਚ ਦੂਸਰੀ ਥਾਵਾਂ 'ਤੇ, ਅਤੇ ਫਿਰ ਪਟੇਲ ਨੇ ਆ ਕੇ ਉਹਨੂੰ ਦੁਬਾਰਾ ਖੜਾ ਕੀਤਾ, ਉਹਨੇ ਡਾਂਡੀ ਮਾਰਚ ਕੀਤਾ ਜਿਹੜਾ ਪਟੇਲ ਨੇ ਪ੍ਰਬੰਧ ਕੀਤਾ ਸੀ। ਔਰ ਇਹ ਸਾਰੀ ਬਹਿਸ ਜਿਹੜੀ ਹੈ ਉਸ ਲੈਵਲ 'ਤੇ ਇਹਨਾਂ ਦੀ ਬੜੇ ਜਿਹੜੇ ਮੈਂ ਕੁੱਕੜਾਂ ਦੀ ਲੜਾਈ ਵਾਲੀ ਗੱਲ ਕੀਤੀ ਹੈ ਕਿ ਜਿਹਦੇ 'ਚ ਜਿਹੜੇ ਅਸਲੀ ਉਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੇ, ਜਿਨ੍ਹਾਂ ਦੀ ਲੈਗੇਸੀ ਸਿਰਫ ਅੰਗਰੇਜ਼ੀ ਪੀਰੀਅਡ ਨਹੀਂ, ਉਸ ਤੋਂ ਪਹਿਲਾਂ 2-2.5 ਸਦੀਆਂ ਤੋਂ ਦਿੱਲੀ ਤਖਤ ਨੂੰ ਕਿਵੇਂ ਹਲੂਣਾ ਦਿੱਤਾ ਹੈ ਔਰ ਕਿਵੇਂ ਉਸ ਤੋਂ ਬਾਅਦ ਇੱਕ ਸੱਚ ਹੱਕ ਇਨਸਾਫ ਦਾ ਰਾਜ ਸਥਾਪਿਤ ਕੀਤਾ ਔਰ ਕਿਵੇਂ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਇਸ 2% ਤੋਂ ਵੀ ਘੱਟ ਆਬਾਦੀ ਵਾਲੀ ਕੌਮ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਔਰ ਈਵਨ ਜਿਹੜਾ ਗਾਂਧੀ ਦਾ ਸੌਦਾ ਵੇਚਿਆ ਜਾਂਦਾ ਹੈ, ਅਸਹਿਯੋਗ ਦਾ, ਨਾਨ ਕੋਆਪਰੇਸ਼ਨ, ਸੱਤਿਆਗ੍ਰਹਿ ਦਾ, ਕਿਵੇਂ ਬਾਬਾ ਰਾਮ ਸਿੰਘ ਨਾਮਧਾਰੀ ਨੇ ਪਹਿਲੇ ਜਿਨ੍ਹਾਂ ਨੇ ਉਸ ਆਈਡੀਆ ਨੂੰ, ਓਰੀਜਨਲ ਆਈਡੀਆ ਉਹਨਾਂ ਦਾ ਜਿੱਥੇ ਉਹਨਾਂ ਨੇ ਸਾਰਾ ਜਿਹੜਾ ਬਾਈਕਾਟ ਲਾਈਨ ਅੰਗਰੇਜ਼ਾਂ ਦੀ, ਈਵਨ ਪਹਿਰਾਵਾ ਖੱਦਰ ਪਹਿਨਣਾ ਜੀ, ਉਹਨਾਂ ਦੀਆਂ ਟ੍ਰੇਨਾਂ ਦਾ ਬਾਈਕਾਟ, ਉਹਨਾਂ ਦੇ ਪੋਸਟ ਆਫਿਸਿਸ ਦਾ ਬਾਈਕਾਟ, ਇਸ ਸਾਰੇ ਦੇ ਜਨਮਦਾਤਾ ਨੇ ਇਸ ਆਈਡੀਆ ਦੇ। ਔਰ ਕਿਵੇਂ ਫਿਰ ਇਨਫੈਕਟ ਅਕਾਲੀ ਲਹਿਰ ਨੇ, ਜਿਹੜੀ ਅਕਾਲੀ ਲਹਿਰ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਇਹਨਾਂ ਸਾਰੇ ਮੋਰਚਿਆਂ ਦੇ ਰੂਪ ਦੇ ਵਿੱਚ ਨਨਕਾਣਾ ਸਾਹਿਬ ਸਾਕਾ ਸਾਹਮਣੇ ਆਈ। ਉਹਨਾਂ ਨੇ ਪਹਿਲੀ ਵਾਰ ਇਹ ਅਪਲਾਈ ਕਰਕੇ ਦੱਸਿਆ ਕਿ ਕਿਵੇਂ ਜਿਹੜੀ ਕੌਮ ਹੱਥ ਵਿੱਚ 3 ਫੁੱਟੀ ਕਿਰਪਾਨ ਰੱਖਦੀ ਹੈ ਔਰ ਜਿਹਨੂੰ ਹਮੇਸ਼ਾ ਸ਼ਸਤਰ ਰੱਖਣ ਦਾ ਜਿਹੜਾ ਆਦੇਸ਼ ਹੈ ਗੁਰੂ ਦਾ, ਉਹ ਜੇ ਸ਼ਾਂਤਮਈ ਦਾ ਪ੍ਰਣ ਲੈ ਕੇ ਖਲੋਂਦੀ ਹੈ ਕਿ ਸ਼ਾਂਤਮਈ ਵੀ ਉਹੀ ਸਹਿ ਸਕਦਾ ਜੇ ਇਸ ਨੂੰ ਅਣਖ ਦੇ ਨਾਲ ਮਰਨਾ ਆਉਂਦਾ। ਸੋ ਅਸੀਂ ਸਮਝਦੇ ਹਾਂ ਵੀ ਸਿੱਖ ਤਾਂ ਇਸ ਸਾਰੀ ਲੈਗੇਸੀ ਤੋਂ ਬਾਹਰ ਹੋ ਗਏ। ਹੁਣ ਬਹਿਸ ਇਹ ਚੱਲ ਰਹੀ ਹੈ ਕਿ ਵੀ ਇੱਕ ਪਾਸੇ ਪਟੇਲ, ਇੱਕ ਪਾਸੇ ਨਹਿਰੂ। ਔਰ ਮੈਂ ਫਿਰ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਾਂ ਤੇ ਉਹ ਪੰਜਾਬੀ ਦਾ ਫਰੇਜ਼ ਯਾਦ ਆਉਂਦਾ ਹੈ ਕਿ ਵੀ ਸੱਪ ਨੂੰ ਸੱਪ ਲੜੇ ਤੇ ਵਿਸ ਕਿਸ ਨੂੰ ਚੜੇ। ਵੀ ਸਾਡੇ ਲਈ ਤਾਂ ਇਹ ਦੋਨੋਂ ਹੀ ਉਹ ਸਨੇਕ ਨੇ, ਇੱਕ ਨਹਿਰੂ ਵੀ ਔਰ ਪਟੇਲ ਵੀ।
ਔਰ ਪਟੇਲ ਦਾ ਤਾਂ ਕੋਈ ਅੱਗਾ ਪਿੱਛਾ ਨਹੀਂ ਪਤਾ ਹੈ ਵੀ ਉਹਦਾ ਪਹਿਲਾਂ ਕੌਣ ਸੀ ਜਾਂ ਉਸ ਤੋਂ ਬਾਅਦ ਕੋਈ ਉਹਦਾ ਮੁੰਡਾ ਜਾਂ ਉਹਦਾ ਟੱਬਰ ਨਹੀਂ ਆਇਆ ਅੱਗੇ, ਜਾਂ ਕੋਈ ਹੈ ਵੀ ਸੀ ਕਿ ਨਹੀਂ ਸੀ। ਲੇਕਿਨ ਨਹਿਰੂ ਖਾਨਦਾਨ ਦੇ ਨਾਲ ਤਾਂ ਜੇ ਅਸੀਂ ਸੰਗਤ ਸਿੰਘ ਦਾ ਸਿਕਸ ਇਨ ਹਿਸਟਰੀ ਦਾ ਥੀਸਿਸ ਜਿਹੜਾ ਔਰ ਹੋਰ ਵੀ ਜਿਨ੍ਹਾਂ ਨੇ ਕੋਟ ਕੀਤਾ ਉਹ ਬਿਲੀਵ ਕਰੀਏ ਜੀ, ਤੇ ਫਿਰ ਇਹਨਾਂ ਦੀ ਦੁਸ਼ਮਣੀ ਤਾਂ ਜਾ ਗੰਗੂ ਬਾਹਮਣ ਦੇ ਜ਼ਮਾਨੇ ਨਾਲ ਜਾ ਕੇ ਜੁੜਦੀ, ਉਸ ਖਾਨਦਾਨ ਦੇ ਨਾਲ ਹੀ ਇਸ ਦਾ ਸੰਬੰਧ ਜਾ ਕੇ ਜੁੜਦਾ। ਔਰ ਇਹਨਾਂ ਦੀਆਂ 5 ਪੀੜ੍ਹੀਆਂ ਦਾ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਿਸ ਕਦਰ ਇਹਨਾਂ ਨੇ ਸਿੱਖ ਦੁਸ਼ਮਣੀ ਜਿਹੜੀ ਹੈ ਉਹ ਪੁਗਾਈ ਹੈ। ਇਹਦਾ ਨਹਿਰੂ ਦਾ ਪਿਓ ਮੋਤੀ ਲਾਲ ਨਹਿਰੂ ਪੂਰਾ ਭਰਿਆ ਹੋਇਆ ਨਫ਼ਰਤ ਦੇ ਨਾਲ, ਔਰ ਉਹਦੀ ਉਹ ਜਿਹੜੀ ਮੋਤੀ ਲਾਲ ਨਹਿਰੂ ਰਿਪੋਰਟ ਸੀ ਜਿਹੜੇ ਕਿ ਪਹਿਲੀ 1920 ਦੇ ਵਿੱਚ ਆਈ, ਜਿਹਦੇ 'ਚ ਸਿੱਖਾਂ ਨੂੰ ਬਿਲਕੁਲ ਇਗਨੋਰ ਹੀ ਕੀਤਾ ਗਿਆ ਸੀ, ਔਰ ਉਸ ਦਾ ਵਿਰੋਧ ਹੋਣ ਕਰਕੇ ਬਾਬਾ ਖੜਕ ਸਿੰਘ ਨੇ ਵਿਰੋਧ ਕੀਤਾ, ਉਹਨਾਂ ਨੂੰ ਵਾਪਸ ਲੈਣੀ ਪਈ। ਪਰ ਇਹ ਤੇ ਸੀਗੀ ਇਹ ਰਿਪੋਰਟ? ਹਾਂਜੀ, ਰਿਪੋਰਟ ਕਿਹੜੇ ਵਿਸ਼ੇ ਤੇ ਸੀ? ਵਿਸ਼ਾ ਇਹੀ ਚੱਲ ਰਿਹਾ ਸੀ ਕਿ ਵੀ ਜਦੋਂ ਜਿਹੜਾ ਭਾਰਤ ਦਾ ਸੰਵਿਧਾਨ ਬਣੇ ਉਸ ਦਾ ਕੀ ਆਧਾਰ ਹੋਏਗਾ, ਘੱਟ ਗਿਣਤੀਆਂ ਦਾ ਕੀ ਜਿਹੜਾ ਉਸ ਦੇ ਵਿੱਚ ਮੁਕਾਮ ਹੋਏਗਾ। ਸੋ ਮੁਸਲਿਮ ਲੀਗ ਨੂੰ ਪਲੀਜ਼ ਕਰਨ ਦੇ ਲਈ ਤਾਂ ਉਹਨਾਂ ਨੇ ਉਹਦੇ 'ਚ ਕਾਫੀ ਫਲਾਵਰੀ ਵਰਡ ਰੱਖੇ, ਪਰ ਸਿੱਖਾਂ ਨੂੰ ਤਾਂ ਉਹਨਾਂ ਨੇ ਈਵਨ ਤਸਲੀਮ ਹੀ ਨਹੀਂ ਸੀ ਕੀਤਾ ਕਿ ਵੀ ਇਹ ਕੋਈ ਐਜ਼ ਏ ਪੀਪਲ ਕੋਈ ਐਗਜ਼ਿਸਟ ਵੀ ਕਰਦੇ ਨੇ। ਇਸੇ ਤਰ੍ਹਾਂ ਜਦੋਂ ਭਾਰਤ ਦਾ ਝੰਡਾ ਬਣਾਉਣ ਦੀ ਗੱਲ ਆਈ ਤੇ ਝੰਡੇ ਦੇ ਮੌਕੇ ਦੇ ਉੱਤੇ ਵੀ ਸਿੱਖ ਕਲਰ ਜਿਹੜਾ ਉਹਨੂੰ ਬਿਲਕੁਲ ਇਗਨੋਰ ਕੀਤਾ ਗਿਆ। ਸੋ ਮੋਤੀ ਲਾਲ ਨਹਿਰੂ ਤੋਂ ਬਾਅਦ ਜਵਾਹਰ ਲਾਲ ਨਹਿਰੂ ਦਾ ਈਰਾ ਸ਼ੁਰੂ ਹੁੰਦਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ 47 ਤੋਂ ਬਾਅਦ ਜਦੋਂ ਉਹ ਸਾਰੇ ਇਹੀ ਨਹਿਰੂ ਹੈ ਜਿਹਨੇ 1944 'ਚ ਕਲਕੱਤੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਅੰਗਰੇਜ਼ ਕਿ ਵੀ ਜੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ ਦੇ ਵਿੱਚ ਇੱਕ ਖਿੱਤਾ ਦਿੱਤਾ ਜਾਏ ਜਿੱਥੇ ਉਹ ਵੀ ਗਲੋ ਆਫ ਫਰੀडम ਇੰਜੋਏ ਕਰ ਸਕਣ ਜੀ। ਔਰ ਜਦੋਂ 47 ਤੋਂ ਇੱਕਦਮ ਬਾਅਦ ਮਾਸਟਰ ਤਾਰਾ ਸਿੰਘ ਨਹਿਰੂ ਨੂੰ ਮਿਲੇ ਔਰ ਉਹਨੂੰ ਯਾਦ ਕਰਵਾਇਆ ਕਿ ਭਾਈ ਤੁਹਾਡਾ ਇਹ ਇਕਰਾਰਨਾਮਾ ਸੀ ਔਰ ਤੁਸੀਂ ਤਾਂ ਸਾਨੂੰ ਸੰਵਿਧਾਨ ਦੇ ਵਿੱਚ ਜਿਹੜਾ ਵੱਖਰਾ ਧਰਮ ਮੰਨਣ ਨੂੰ ਤਿਆਰ ਨਹੀਂ ਹੋ, ਤੇ ਨਹਿਰੂ ਨੇ ਕਿਹਾ ਕਿ ਸਰਕਮਸਟੈਂसेस हैव नाउ चेंज्ड कि मास्टर जी तब बात और थी अब बात और है, ਹੁਣ ਹਾਲਾਤ ਬਦਲ ਗਏ ਨੇ। ਔਰ ਉਹੀ ਜਦੋਂ ਮਾਸਟਰ ਤਾਰਾ ਸਿੰਘ ਨੇ ਪਟੇਲ ਨੂੰ ਯਾਦ ਕਰਵਾਇਆ ਕਿ ਤੁਹਾਡੇ ਕਾਂਗਰਸ ਦੇ ਰੈਜ਼ੋਲੂਸ਼ਨ ਨੇ ਅਸੀਂ ਤੀਸਰੀ ਧਿਰ ਹੈ ਗੱਲਬਾਤ ਦੇ ਵਿੱਚ ਅਸੀਂ ਕਿਸਮਤ ਤੁਹਾਡੇ ਨਾਲ ਜੋੜੀ, ਤੇ ਪਟੇਲ ਨੇ ਬੜਾ ਜਿਹੜੀ ਉਹ ਜਿਸ ਕਿਸਮ ਦਾ ਉਹਦਾ ਚਿਹਰਾ ਹੀ ਜਿਹੜਾ ਉਹ ਇੱਕ ਭਿਅੰਕਰ ਮੁਸਕਰਾਹਟ ਵਾਲਾ ਸੀ, ਤੇ ਉਹਨੇ ਉਸ ਭਿਅੰਕਰ ਦੇ ਉੱਤੇ ਹੋਰ ਭਿਅੰਕਰ ਮੁਸਕਰਾਹਟ ਲਿਆਂਦਿਆਂ ਕਿਹਾ ਕਿ ਸਿੱਖਸ ਹੈਵ ਮਿਸ ਦਾ ਬੱਸ, ਕਿ ਤੁਹਾਡੀ ਬੱਸ ਹੁਣ ਨਿਕਲ ਗਈ ਹੈ। ਔਰ ਇਹ ਸਾਰਾ ਪਾਰਟ ਜਿਸ ਤਰੀਕੇ ਨਾਲ ਪਟੇਲ ਦਾ ਰੋਲ ਰਿਹਾ, ਜਿਵੇਂ ਉਹਨਾਂ ਨੇ ਫਰੀਦਕੋਟ, ਪਟਿਆਲਾ, ਨਾਭਾ ਇਹ ਰਿਆਸਤਾਂ, ਪਟਿਆਲਾ ਤਾਂ ਆਪਣੇ ਆਪ ਹੀ ਗਿਆ ਪਰ ਫਰੀਦਕੋਟ ਵਾਲਿਆਂ ਨੂੰ ਜਿਹੜਾ ਥੋੜਾ ਬਹੁਤ ਦੋਨੋਂ ਪਾਸੇ ਨੈਗੋਸ਼ੀਏਟ ਕਰ ਰਿਹਾ ਸੀ ਪਾਕਿਸਤਾਨ ਨਾਲ ਵੀ, ਉਹਨੂੰ ਕਿਵੇਂ ਉਹਨੇ ਧਮਕਾਇਆ ਔਰ ਕਿਸ ਤਰੀਕੇ ਦੀ ਨਹਿਰੂ ਦੀ ਲੈਗੇਸੀ ਰਹੀ, ਪਟੇਲ ਦੀ ਲੈਗੇਸੀ ਰਹੀ, ਉਹ ਸਾਹਮਣੇ ਹੈ ਕਿ ਕਿਵੇਂ 1948 ਦੇ ਵਿੱਚ ਹੀ ਸਿੱਖਾਂ ਦੀ ਫੜੋ ਫੜਾਈ, ਜਦੋਂ ਜਰਾਇਮ ਪੇਸ਼ਾ ਕੌਮ ਸਿੱਖਾਂ ਨੂੰ ਐਲਾਨਿਆ। ਹੁਣ ਨਹਿਰੂ ਜਿਹੜਾ ਉਹ ਪ੍ਰਧਾਨ ਮੰਤਰੀ ਹੈ, ਪਟੇਲ ਹੋਮ ਮਿਨਿਸਟਰ ਹੈ ਔਰ ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਹੈ, ਜਿਹਦੇ ਪਰ ਸਰਦਾਰ ਕਪੂਰ ਸਿੰਘ ਨੇ ਲਿਖਿਆ ਹੈ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿਖੜੇ ਕਾ। ਸੋ ਇਹ ਸਾਡੇ ਲਈ ਨਹਿਰੂ ਪਟੇਲ ਇਹ ਸਾਰੀ ਤਿਕੜੀ, ਔਰ ਅਦਰਵਾਈਜ਼ ਵੀ ਜਿਸ ਤਰੀਕੇ ਨਾਲ ਨਹਿਰੂ ਨੂੰ ਪ੍ਰੋਜੈਕਟ ਕੀਤਾ ਗਿਆ ਉਹ ਸਾਰੇ ਪੀਰੀਅਡ 'ਚ, ਔਰ ਹੁਣ ਵੀ ਜਿਸ ਤਰੀਕੇ ਦੇ ਨਾਲ ਕਾਂਗਰਸ ਇਹ ਸਮਝਦੀ ਹੈ ਕਿ ਭਾਈ ਜੇ ਨਹਿਰੂ ਈਰਾ ਗਾਇਬ ਹੁੰਦਾ ਹੈ ਤੇ ਉਹਨਾਂ ਦਾ ਸਭ ਕੁਝ ਖਤਮ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੇ ਨਹਿਰੂ ਦੀ ਲੈਗੇਸੀ ਨੂੰ ਫਿਰ ਇੰਦਰਾ ਗਾਂਧੀ ਨੇ ਵੇਚਿਆ। ਫਿਰ ਇੰਦਰਾ ਗਾਂਧੀ ਜਿਹੜੀ ਆ ਉਹਨੂੰ ਲੱਗਾ ਕਿ ਵੀ ਨਹਿਰੂ ਦੀ ਥਾਂ ਉਹਨੇ ਜਿਹੜਾ ਨਾਂ ਨਾਲ ਗਾਂਧੀ ਲਾ ਲਿਆ ਸੀ, ਫਿਰੋਜ਼ ਨਾਲ ਜਦੋਂ ਵਿਆਹ ਕੀਤਾ ਉਹ ਜ਼ੋਰੈਸਟਰੀਅਨ ਪਰਸ਼ੀਅਨ ਸੀ, ਤੇ ਫਿਰ ਗਾਂਧੀ ਦਾ ਲਾਸਟ ਨੇਮ ਅਡਾਪਟ ਕਰ ਲਿਆ ਸੀ। ਉਹਨਾਂ ਨੂੰ ਲੱਗਿਆ ਕਿ ਵੀ ਹੁਣ ਨਹਿਰੂ ਬਹੁਤਾ ਵਿਕਣਾ ਨਹੀਂ, ਗਾਂਧੀ ਵੇਚੋ। ਫਿਰ ਸਾਰੇ ਹੀ ਗਾਂਧੀ ਬਣ ਗਏ, ਇੰਦਰਾ ਵੀ ਗਾਂਧੀ ਬਣ ਗਈ, ਫਿਰੋਜ਼ ਵੀ ਗਾਂਧੀ ਬਣ ਗਿਆ, ਫਿਰ ਉਹਦੇ ਟੱਬਰ ਜਿਹੜਾ ਹੈ ਉਹ ਰਾਜੀਵ ਗਾਂਧੀ ਨਿਕਲ ਆਇਆ, ਫਿਰ ਜਿਹੜਾ ਉਹ ਸੰਜੇ ਗਾਂਧੀ, ਹੁਣ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ। ਸੋ ਇਧਰ ਇਵੇਂ ਜਾਪਦਾ ਹੈ ਕਿ ਵੀ ਜਿਵੇਂ ਬਾਕੀ ਕਿਸੇ ਦਾ ਕੋਈ ਰੋਲ ਨਹੀਂ ਰਿਹਾ, ਇਹਨਾਂ ਦਾ ਹੀ ਰਿਹਾ। ਔਰ ਜਿਸ ਤਰੀਕੇ ਦੀ ਈਵਨ ਨਹਿਰੂ ਦੀ ਵੀ ਕੁੱਲ ਮਿਲਾ ਕੇ ਲੀਡਰਸ਼ਿਪ ਕੁਆਲਿਟੀ ਵੀ ਹੈ। ਹੁਣ ਮੈਂ ਕੁਦਰਤੀ BBC ਨੇ ਇੱਕ ਫੀਚਰ ਬਹੁਤ ਪਹਿਲਾਂ ਨਹਿਰੂ ਦੇ ਉੱਤੇ ਕੀਤਾ ਸੀ ਕਿ ਵੀ ਔਰ ਉਹ ਕੰਪੇਅਰ ਕੀਤਾ ਸੀ ਕਿ ਇੱਕ ਪਾਸੇ ਵਿੰਸਟਨ ਚਰਚਲ ਵਰਗਾ ਲੀਡਰ ਕਿ ਜਰਮਨ ਜਿਹੜਾ ਹੈ ਉਸ ਦੇ ਬੰਬ ਜਿਹੜੇ ਨੇ ਜਰਮਨ ਜਹਾਜ਼ ਇੰਗਲੈਂਡ ਦੇ ਉੱਤੇ ਮਾਰ ਰਹੇ ਨੇ, ਕੋਵੈਂਟਰੀ ਤਬਾਹ ਕਰ ਦਿੱਤੀ ਹੈ, ਬ੍ਰਿਟਨ ਲੂਜ਼ ਕਰ ਰਿਹਾ ਲੜਾਈ, ਔਰ ਐਂ ਲੱਗ ਰਿਹਾ ਕਿ ਵੀ
ਕਿਸੇ ਵੇਲੇ ਵੀ ਜਰਮਨ ਦੀਆਂ ਫੋਰਸਿਸ ਇੰਗਲੈਂਡ ਦੇ ਵਿੱਚ ਐਂਟਰ ਕਰ ਸਕਦੀਆਂ ਨੇ। ਔਰ ਉਸ ਪੀਰੀਅਡ ਦੇ ਵਿੱਚ ਜਿਹੜੀ ਚਰਚਲ ਦੀ ਸਪੀਚ ਸੀ, ਉਹਨੇ ਕਿਹਾ ਜੀ ਅਸੀਂ ਹਰ ਹਾਲਤ 'ਚ ਆਪਣੇ ਦੇਸ਼ ਦੀ ਰੱਖਿਆ ਕਰਾਂਗੇ, ਅਸੀਂ ਸਮੁੰਦਰ ਦੇ ਕਿਨਾਰੇ ਲੜਾਂਗੇ, ਜ਼ਮੀਨ ਤੇ ਲੜਾਂਗੇ, ਸੜਕਾਂ ਤੇ ਲੜਾਂਗੇ, ਪਹਾੜਾਂ ਤੇ ਲੜਾਂਗੇ, ਕਦੇ ਹਥਿਆਰ ਨਹੀਂ ਸੁੱਟਾਂਗੇ। ਹੁਣ ਇਹ ਜਿਹੜਾ ਲੀਡਰ ਦਾ ਰੋਲ ਹੁੰਦਾ ਹੈ ਉਹ ਤਾਂ ਇਹ ਹੁੰਦਾ ਹੈ ਕਿ ਜਦੋਂ ਵਰਸਟ ਜਿਹੜੀ ਮੂਮੈਂਟਸ ਆਉਂਦੀਆਂ ਨੇ ਜਾਂ ਢਾਊ ਪਲ ਆਉਂਦੇ ਨੇ, ਤੁਸੀਂ ਕਿਵੇਂ ਆਪਣੀ ਕੌਮ ਦਾ ਮੋਰਾਲ ਅਪ ਕਰਨਾ। ਔਰ ਇਹ ਉਹ ਪੀਰੀਅਡ ਸੀ ਚਰਚਲ ਦਾ ਜਦੋਂ ਕਿ ਜਿਹੜਾ ਵੀ ਸਾਈਨ ਹੈ, ਅੱਜ ਉੱਥੇ ਸਾਰੇ ਅਨਪੜ੍ਹ ਜਿਹੜੇ ਬਣਦੇ ਨੇ ਉਹਨੂੰ ਹੋਰ ਤਾਂ ਪਤਾ ਨਹੀਂ ਹੁੰਦਾ ਕਿ ਫੋਟੋ ਕਿਉਂ ਐ ਜ਼ਰੂਰ ਉਂਗਲਾਂ ਕੀਤੀਆਂ ਹੁੰਦੀਆਂ। ਇਨਫੈਕਟ ਇਹ ਵੀ ਫॉर ਵਿਕਟਰੀ ਚਰਚਲ ਨੇ, ਚਰਚਲ ਦੇ ਜ਼ਮਾਨੇ 'ਚ ਗਲੇ ਜਿਹੜੇ ਨੇ ਵੀ ਸ਼ੇਪ ਬਣ ਗਏ, ਦਰਵਾਜ਼ੇ ਵੀ ਸ਼ੇਪ ਰੱਖ ਦਿੱਤੇ, ਔਰ ਹਮੇਸ਼ਾ ਵੀ ਸੀ ਵਿਕਟਰੀ ਕਿ ਨੋ ਮੈਟਰ ਕੀ ਹੈ ਅਸੀਂ ਜਿੱਤਾਂਗੇ। ਔਰ ਉਹ BBC ਸਟੋਰੀ ਕੰਪੇਅਰ ਕਰ ਰਹੀ ਸੀ ਨਹਿਰੂ ਦੇ ਨਾਲ ਕਿ ਵੀ ਜਦੋਂ 62 ਦੇ ਵਿੱਚ ਲਗਭਗ 1 ਮਹੀਨਾ ਚੀਨ ਦੇ ਨਾਲ ਇਹਨਾਂ ਦੀ ਬਾਰਡਰ ਸਕਰਮਿਸ਼ ਹੋਈ ਔਰ ਚੀਨ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ, ਇਹਦਾ ਆਪਣਾ ਬਣਾਇਆ ਜਨਰਲ ਹੀ ਜਿਹੜਾ ਕਸ਼ਮੀਰੀ ਪੰਡਤ ਲੈਫਟੀਨੈਂਟ ਜਨਰਲ ਕੌਲ ਉੱਥੋਂ ਦੌੜਿਆ। ਕੋਈ ਫੌਜ ਦੇ ਕੋਲ ਕੋਈ ਪ੍ਰੋਪਰ ਅਸਲਾ ਨਹੀਂ ਹੈ, ਕੋਈ ਪਲੈਨਿੰਗ ਨਹੀਂ ਹੈ, ਔਰ ਇਧਰ ਦਮਗਜ਼ੇ ਮਾਰ ਰਹੇ ਸੀ। ਔਰ ਫਿਰ ਉਸ ਸਾਰੇ ਦੌਰ ਦੇ ਵਿੱਚ ਜੋ ਉਹਨਾਂ ਨੇ ਚੀਨ ਨੇ 50-60 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਵੀ ਲੈ ਲਈ, ਉਹ ਕਾਫੀ ਅੱਗੇ ਤੱਕ ਆ ਗਏ, ਅਸਮ ਤੱਕ, ਅਸਾਮ ਵੀ ਜਾ ਰਿਹਾ ਸੀ। ਔਰ ਜਿਹੜੀ ਨਹਿਰੂ ਦੀ ਸਪੀਚ ਹੈ ਉਹ ਉਦੋਂ ਕਿਉਂਕਿ ਜੇ ਟੈਲੀਵਿਜ਼ਨ ਦਾ ਪਸਾਰਾ ਨਹੀਂ ਸੀ ਜੀ, ਉਹ ਦੱਸਦੀ ਹੈ ਕਿ ਕਿਸ ਲੈਵਲ ਦਾ ਘਟੀਆ ਉਹ ਲੋਕਾਂ ਨੂੰ ਕਹਿ ਰਿਹਾ ਕਿ ਜੀ ਅਸੀਂ ਬੇਬਸ ਹਾਂ, ਸਾਨੂੰ ਤੁਹਾਡੇ ਨਾਲ ਬੜੀ ਹਮਦਰਦੀ ਹੈ, ਤੁਹਾਡੇ ਤੇ ਬੜਾ ਪਿਆਰੇ, ਫੌਜ ਸਾਡੀ ਹਾਰ ਕੇ ਇੱਥੋਂ ਵੀ ਆ ਗਈ, ਉੱਥੋਂ ਵੀ ਆ ਗਏ। ਸੋ ਅੱਜ ਤੱਕ ਵੀ ਉੱਤਰ ਪੂਰਬ ਦੇ ਜਿਹੜੇ ਲੋਕ ਨੇ ਉਸ ਸਪੀਚ ਨੂੰ ਕੋਟ ਕਰਦੇ ਨੇ ਇਹ ਕਹਿਣ ਦੇ ਲਈ ਵੀ ਕਿਵੇਂ ਇਹਨਾਂ ਨੇ ਤਾਂ ਸਾਨੂੰ ਉਦੋਂ ਹੀ ਹਵਾਲੇ ਕਰ ਦਿੱਤਾ ਸੀ ਜੀ। ਸੋ ਇੱਕ ਪਾਸੇ ਦਾਅਵੇ ਕੀਤੇ ਜਾਂਦੇ ਨੇ ਕਿ ਜੀ ਏਕਤਾ ਅਖੰਡਤਾ ਭਾਰਤ ਮਾਤਾ ਦਾ ਇੱਕ ਇੰਚ, ਤੇ ਨਹਿਰੂ ਨੇ ਜਿਹੜਾ ਸਾਰਾ ਉਹ ਉੱਤਰ ਪੂਰਬ ਹੀ ਸਰੈਂਡਰ ਕੀਤਾ ਹੋਇਆ ਸੀ। ਔਰ ਇਸੇ ਤਰ੍ਹਾਂ ਅਸੀਂ ਜਦੋਂ ਜੇ ਹਿਪੋਕਰੇਸੀ ਔਰ ਦੰਭ ਦੇਖਦੇ ਹਾਂ ਜਿਹੜਾ ਅੱਜ ਦੀ ਰਾਜਨੀਤੀ 'ਚ ਨਰਿੰਦਰ ਮੋਦੀ ਨੇ ਤਾਂ ਹੁਣ ਉਹਨੂੰ ਮਾਸਟਰ ਕਰ ਲਿਆ ਉਸ ਆਰਟ ਨੂੰ, ਤਾਂ ਫਿਰ ਅਸੀਂ ਕਸ਼ਮੀਰ ਦਾ ਮੁੱਦਾ ਇੱਕ ਸਾਹਮਣੇ, ਸਿੱਖਾਂ ਦੀ ਅਸੀਂ ਗੱਲ ਕੀਤੀ ਹੈ ਕਿ ਕਿਵੇਂ ਇਹੀ ਨਹਿਰੂ ਗਲੋ ਆਫ ਫਰੀडम ਦੇ ਰਿਹਾ ਸੀ ਸਿੱਖਾਂ ਨੂੰ ਜੀ, ਉੱਤਰ ਦੇ ਵਿੱਚ ਸੂਬਾ ਦੇ ਰਿਹਾ ਸੀ। ਔਰ ਫਿਰ ਇਹ ਕਹਿੰਦਾ ਹੈ ਕਿ ਜੀ ਸਰਕਮਸਟੈਂਸਸ ਹੈਵ ਨਾਊ ਚੇਂਜਡ। ਔਰ ਇਹੀ ਹਾਲ ਕਸ਼ਮੀਰੀਆਂ ਦੇ ਨਾਲ। ਹੁਣ ਖੁਦ ਇਹ ਕਸ਼ਮੀਰੀ ਮੂਲ ਦਾ ਬ੍ਰਾਹਮਣ ਜਿਸ ਨੇ ਜਿਹੜਾ ਇਹ ਇਕਰਾਰ ਕੀਤਾ ਸਮਝੌਤਾ, ਜਦੋਂ ਸ਼ੇਖ ਅਬਦੁੱਲਾ ਔਰ ਦੂਸਰਿਆਂ ਨੇ ਵੀ ਜੁਆਇਨ ਕੀਤਾ ਨੈਸ਼ਨਲ ਕਾਨਫਰੰਸ ਨੂੰ, ਔਰ ਇਹ ਨਹਿਰੂ ਨੇ ਖੁਦ ਜਦੋਂ ਇਸ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਆਇਆ ਤੇ ਪਲੇਬਿਸਾਈਟ ਦੀ ਗੱਲ ਹੋਈ ਕਿ ਭਾਈ ਕਸ਼ਮੀਰੀ ਲੋਕਾਂ ਨੂੰ ਰਾਏਸ਼ੁਮਾਰੀ ਦੇ ਨਾਲ ਇਹ ਹੱਕ ਹੋਏਗਾ ਫੈਸਲਾ ਕਰਨ ਦਾ ਕਿ ਉਹਨਾਂ ਨੇ ਕਿੱਧਰ ਜਾਣਾ। ਹੁਣ 1948-49 ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ, 1964 ਦੇ ਵਿੱਚ ਨਹਿਰੂ ਮਰਿਆ ਜੀ। ਹੁਣ ਇਹਨਾਂ 15 ਸਾਲਾਂ ਦੇ ਵਿੱਚ ਕਿਹੜੀ ਚੀਜ਼ ਉਹਨੂੰ ਹੋਲਡ ਕਰ ਰਹੀ ਸੀ ਕਿ ਉਹ ਕਸ਼ਮੀਰ ਦੇ ਵਿੱਚ ਉਸਨੇ ਰਾਏਸ਼ੁਮਾਰੀ ਨਹੀਂ ਕਰਵਾਈ। ਔਰ ਇਹੀ ਧੋਖਾ ਨਾਗਾਲੈਂਡ ਦੇ ਈਸਾਈਆਂ ਦੇ ਨਾਲ ਵੀ ਹੋਇਆ ਕਿਉਂਕਿ ਜਿਹੜਾ ਉਹਨਾਂ ਦਾ ਮੇਨ ਲੀਡਰ ਕਾਫੀ ਲੰਬਾ ਵਕਤ ਉਹ ਲੰਡਨ ਦੇ ਵਿੱਚ ਜਲਾਵਤਨੀ ਦੇ ਵਿੱਚ ਰਿਹਾ ਨਾਗਾਲੈਂਡ ਦਾ, ਔਰ ਉਸ ਅਕਸਰ ਇਸ ਗੱਲ ਨੂੰ ਕਹਿੰਦਾ ਸੀ ਕਿ ਜੀ ਜੋ ਤੁਹਾਡੇ ਨਾਲ ਹੋਇਆ ਵੀ ਅਸੀਂ ਵੀ 1948-49 'ਚ ਇੰਡੀਅਨ ਯੂਨੀਅਨ ਨੂੰ ਜੁਆਇਨ ਕੀਤਾ ਕਿ ਵੀ ਸਾਡਾ ਆਟੋਨੋਮਸ ਹੋਏਗਾ, ਦੂਸਰਾ ਹੋਏਗਾ, ਲੇਕਿਨ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਉੱਥੇ ਈਸਾਈਆਂ ਦੀ ਜਿਹੜੀ ਆ ਉਹ ਨਸਲਕੁਸ਼ੀ ਕੀਤੀ। ਔਰ ਅਜੇ ਵੀ ਹੁਣ ਗੱਲਬਾਤ ਵੀ ਨਾਗਿਆਂ ਨਾਲ ਕਦੋਂ ਦੀ ਸ਼ੁਰੂ ਕੀਤੀ ਹੋਈ ਹੈ, ਕਿਤੇ ਥਾਈਲੈਂਡ ਕਰਦੇ ਨੇ, ਕਿਤੇ ਹੋਰ ਕਰਦੇ ਨੇ, ਉਹ ਵਿਚਕਾਰ ਹੀ ਲਟਕ ਰਿਹਾ। ਸੋ ਇਹ ਸਾਰੀਆਂ ਜਿਹੜੀਆਂ ਫਿਰ ਨਹਿਰੂ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹਦੀ ਨੀਤੀ ਕੀ ਹੈ। ਜੇ ਉਧਰ ਆਪਣੇ ਆਪ ਨੂੰ ਉਹ ਸਮਾਜਵਾਦੀ ਸੋਸ਼ਲਿਸਟ ਕਹਿੰਦਾ ਸੀ ਤੇ ਆ ਕੇ ਅਮਰੀਕਨਾਂ ਦੇ ਅੱਗੇ ਫਿਰ ਮਰਸੀਫੁਲੀ ਜਦੋਂ ਚੀਨ ਦੇ ਨਾਲ ਟਕਰਾਅ ਹੋਇਆ, ਰਸ਼ੀਆ ਸੋਵੀਅਤ ਯੂਨੀਅਨ ਦਾ ਆਇਆ ਨਹੀਂ ਮਦਦ ਤੇ, 4 ਮਿਗ ਜਹਾਜ਼ ਭੇਜੇ ਉਹਨਾਂ ਨੇ, ਉਹ ਤੇ ਵੀ ਲਿਖਿਆ ਸੀ ਓਨਲੀ ਫॉर ਟ੍ਰੇਨਿੰਗ। ਸੋ ਇਸ ਕਿਸਮ ਦੀ ਫੇਲਿਅਰ ਪਾਲਿਸੀ ਇਸ ਔਰ ਉਹਦਾ ਜਿਹੜਾ ਪ੍ਰੈਜੂਡਿਸ ਜਾਂ ਬਾਇਸ ਹੈ, ਜੇ ਤੁਸੀਂ ਨਹਿਰੂ ਨੇ ਵਰਲਡ ਹਿਸਟਰੀ ਆਫ ਦਾ ਵਰਲਡ ਲਿਖੀ ਹੈ ਕਿਉਂਕਿ ਲਿਟਰਰੀ ਉਹ ਜ਼ਰੂਰ ਸੀ, ਲਿਟਰੇਚਰ ਨਾਲ ਉਹਦਾ ਸੰਬੰਧ ਸੀ, ਉਸ ਵੇਲੇ ਦੇ ਜਾਣੇ ਮਾਨੇ ਜਿਹੜੇ ਪੋਲੀਟੀਸ਼ੀਅਨ ਕਮ ਰਾਈਟਰ ਸੀ ਉਹਨਾਂ ਦੇ ਵਿੱਚੋਂ ਗਿਣਦਾ ਸੀ। ਲੇਕਿਨ ਤੁਸੀਂ ਜੇ ਐਂਟੀ ਸਿੱਖ ਲਾਈਨ ਦੇਖੋ ਤੇ ਉਸ ਸਾਰੇ 'ਚ ਜਿਹੜਾ ਸਿੱਖ ਪੀਰੀਅਡ ਆ ਉਹਨੂੰ 1.5 ਸਫ਼ੇ ਦੇ ਵਿੱਚ ਉਹਨੇ ਡਿਸਮਿਸ ਕਰ ਦਿੱਤਾ। ਯਾਨੀ ਉਹਨੇ ਈਵਨ ਜਿਵੇਂ ਮਰਾਠਿਆਂ ਨੂੰ ਐਜ਼ ਏ ਆਲ ਇੰਡੀਆ ਪਾਵਰ ਪ੍ਰੋਜੈਕਟ ਕੀਤਾ, ਸਿੱਖਾਂ ਪ੍ਰਤੀ ਟੋਟਲ ਜਿਹੜੀ ਹੈ ਉਹ ਮਾਈਨਸ ਨੇ ਹਿਸਟਰੀ 'ਚੋਂ ਵੀ ਉਹਦੀ ਲਿਖੀ ਹਿਸਟਰੀ 'ਚੋਂ, ਜਿਵੇਂ ਉਹ ਕੋਈ ਐਵੇਂ ਲੋਅਰ ਲੈਵਲ ਦੇ ਲੋਕਲ ਜੇ ਬੈਂਡ ਆਫ ਹੋਣ ਮਿਲੀਟੈਂਟਸ, ਉਹਨਾਂ ਦਾ ਕੋਈ ਓਵਰਆਲ ਉਸ ਹਿਸਟਰੀ ਦੇ ਉੱਤੇ ਜਿਹੜਾ ਉਹ ਇੰਪੈਕਟ। ਫਿਰ
ਬੇਈਮਾਨੀ ਦਾ ਉਸ ਤੋਂ ਵੀ ਅਗਲਾ ਆਲਮ ਕਿ ਜਦੋਂ ਚਾਈਨਾ ਦੇ ਨਾਲ ਜੇ ਟਕਰਾਅ ਵਾਲੀ ਲਾਈਨ ਸ਼ੁਰੂ ਹੋ ਰਹੀ ਸੀ, ਬਿਲਟ ਹੋ ਰਹੀ ਸੀ, ਤੇ ਉਹਨੇ ਪਾਰਲੀਮੈਂਟ ਦੇ ਵਿੱਚ ਇਹ ਕਿਹਾ, ਨਹਿਰੂ ਨੇ, ਉਹਨੇ ਕਿਹਾ ਕਿ ਜੀ ਇਹ ਜਿਹੜਾ ਲਦਾਖ ਹੈ, ਜਿਹੜਾ ਤਿੱਬਤ ਜਾਂ ਦੂਜਾ ਹੈ, ਇਹ ਡੋਗਰਾ ਜਰਨੈਲ ਜਿਹੜਾ ਹੈ ਉਹ ਜ਼ੋਰਾਵਰ ਸਿੰਘ ਨੇ ਜਿਹੜਾ ਉਹ ਜਿੱਤ ਕੇ ਭਾਰਤ ਨੂੰ ਦਿੱਤਾ। ਹੁਣ ਹਾਲਾਂ 1842 ਦੇ ਵਿੱਚ ਜਿਹੜੀ ਹੈ ਇਹ ਟ੍ਰੀਟੀ ਆਫ ਹੋਈ ਤਿੰਨਾਂ ਪਾਵਰਾਂ, ਟ੍ਰਾਈਪਾਰਟਾਈਟ ਟ੍ਰੀਟੀ, ਜਿਹਦੇ ਵਿੱਚ ਐਂਪਰਰ ਆਫ ਚਾਈਨਾ, ਲਾਮਾ ਆਫ ਤਿੱਬਤ ਔਰ ਸਰਕਾਰੇ ਖਾਲਸਾ ਜੀਓ, ਕਿਉਂਕਿ 1846 ਤੱਕ ਸਾਰਾ ਇਹ 1846 ਚ ਅੰਗਰੇਜ਼ਾਂ ਨਾਲ ਪਹਿਲੀ ਲੜਾਈ ਹੋਈ ਹੈ, ਉਸ ਤੋਂ ਬਾਅਦ ਜੰਮੂ ਕਸ਼ਮੀਰ ਡੋਗਰਿਆਂ ਕੋਲ ਗਿਆ। ਸੋ ਜ਼ੋਰਾਵਰ ਸਿੰਘ ਜਿਹੜਾ ਹੈ ਉਹ ਨਾ ਤਾਂ ਡੋਗਰਾ ਸੀ, ਨਾ ਉਹ ਕੋਈ ਇੰਡੀਪੈਂਡੈਂਟ ਜਰਨੈਲ ਸੀ। ਠੀਕ ਹੈ, ਉਹਨੇ ਕਮਾਂਡ ਕੀਤੀ 1842 ਚ, ਔਰ ਉਹਦੇ ਚ ਉਹ ਇੱਕ ਸਟੇਜ ਤੇ ਪਹਿਲਾਂ ਉਹ ਜਿੱਤਿਆ, ਫਿਰ ਡਿਫੀਟ, ਫਿਰ ਮਾਰਿਆ ਵੀ ਗਿਆ। ਪਰ ਨਹਿਰੂ ਦਾ ਈਵਨ ਇਹ ਐਕਨੋਲਜ ਕਰਨਾ ਕਿ ਭਾਈ ਇਹ ਸਿੱਖਾਂ ਦੀ ਗਿਫਟ ਹੈ, ਇਹ ਕਸ਼ਮੀਰ ਔਰ ਲਦਾਖ 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ, ਉਸ ਵੇਲੇ ਰਣਜੀਤ ਸਿੰਘ 1839 ਚ ਡੈਥ ਹੋ ਚੁੱਕੀ ਸੀ, ਔਰ ਇਹਨੂੰ ਚੈਲੰਜ ਕੀਤਾ। ਉਦੋਂ ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਬਣੇ ਸੀ 1962 ਦੇ ਵਿੱਚ। ਲੇਕਿਨ ਮੈਂ ਇਹ ਬੇਈਮਾਨੀ ਦਾ ਆਲਮ ਦੱਸ ਰਿਹਾ ਕਿ ਤੁਸੀਂ ਹਿਸਟੋਰੀਕਲੀ ਡਿਸਓਨੈਸਟ ਹੋ ਜੀ, ਤੁਹਾਡੀ ਲੈਗੇਸੀ ਈਵਨ ਆਪਣੇ ਲੋਕਾਂ ਦੇ ਲਈ, ਨਾ ਤੁਹਾਡਾ ਸੋਸ਼ਲਿਜ਼ਮ 'ਚ ਯਕੀਨ ਹੈ, ਨਾ ਤੁਹਾਡਾ ਅਦਰਵਾਈਜ਼ ਯਕੀਨ ਹੈ। ਔਰ ਹੁਣ ਤਾਂ ਖੈਰ ਹਰ ਕੋਈ ਬੜੇ ਬੜੇ ਦਾਅਵੇਦਾਰ ਨੇ। ਮਿਸਟਰ ਵਾਲਪਾਰਟ ਇੱਕ ਕੈਲੀਫੋਰਨੀਆ ਦੀ ਪ੍ਰੋਮੀਨੈਂਟ ਯੂਨੀਵਰਸਿਟੀ ਦੇ ਇੱਕ ਡਿਪਾਰਟਮੈਂਟ ਦੇ ਸ਼ਾਇਦ ਹੈੱਡ ਵੀ ਨੇ, ਜਾਂ ਹੁਣ ਰਿਟਾਇਰ ਨਾ ਹੋਣ, ਉਹਨਾਂ ਨੇ ਨਹਿਰੂ ਤੇ ਕਿਤਾਬ ਵੀ ਲਿਖੀ, ਬਾਅਦ ਦੇ ਵਿੱਚ ਉਹ ਬੈਨ ਕਰ ਦਿੱਤੀ ਗਈ, ਜਿਹਦੇ 'ਚ ਉਹਨਾਂ ਨੇ ਨਹਿਰੂ ਦੀ ਜਿਹੜੀ ਉਹਦਾ ਗੇ ਹੋਣਾ ਹੈ ਕਿ ਕਿਵੇਂ ਜਦੋਂ ਇੰਗਲੈਂਡ ਦੇ ਵਿੱਚ ਸੀ ਗੇ ਬਾਰਸ ਦੇ ਵਿੱਚ ਨੱਚਦਾ ਸੀ, ਔਰ ਦੂਜਾ ਉਹਨੂੰ ਆਧਾਰ ਇਹ ਹੁਣ ਕਹਿੰਦੇ ਜੀ ਅਸੀਂ ਸਭ ਸੱਚ 'ਚ ਯਕੀਨ ਰੱਖਦੇ। ਔਰ ਇਹੀ ਹਾਲ ਗਾਂਧੀ ਦਾ, ਜਦੋਂ ਹੁਣ ਗਾਂਧੀ ਦੇ ਗੇ ਹੋਣ ਦੀ ਲਾਈਨ ਜਾਂ ਉਹਦੇ ਪਾਰਟਨਰ ਦੀ ਲਾਈਨ ਆਈ ਤਾਂ ਪਿਛਲੇ ਸਾਲ ਇੰਡੀਅਨ ਗਵਰਨਮੈਂਟ ਨੇ ਉਹ ਜਿਹੜੀਆਂ ਚਿੱਠੀਆਂ ਸੀ ਜਿਹੜੇ ਉਹਦਾ ਪਾਰਟਨਰ ਸੀ ਉਹਨੇ ਲਿਖੀਆਂ ਹੋਈਆਂ, ਉਹ ਸਾਰੀਆਂ ਇਹਨਾਂ ਨੇ ਖਰੀਦ ਲਈਆਂ ਕਿੰਨੇ $1 ਮਿਲੀਅਨ 'ਚ, ਤਾਂ ਕਿ ਹਕੀਕਤ ਬਾਹਰ ਨਾ ਆਏ। ਸੋ ਇਹ ਇਹਨਾਂ ਦਾ ਅਦਰਵਾਈਜ਼ ਇਖਲਾਕੀ ਪੱਖ ਸੀ। ਔਰ ਜੇ ਈਵਨ ਪ੍ਰਾਈਮ ਮਿਨਿਸਟਰ ਹੁੰਦੇ ਆ, ਕੁਲਦੀਪ ਨਈਅਰ ਜਿਹੜਾ ਹਾਈ ਕਮਿਸ਼ਨਰ ਰਿਹਾ ਹੈ, ਉਹਨੇ ਇੱਕ ਲੇਖ ਦੇ ਵਿੱਚ ਕਿਹਾ ਕਿ ਜਦੋਂ ਮੈਂ ਹਾਈ ਕਮਿਸ਼ਨਰ ਸੀ ਤੇ ਉਦੋਂ ਮੈਨੂੰ ਪਤਾ ਲੱਗਾ ਮਾਊਂਟਬੈਟਨ ਭਾਰਤ ਦਾ ਪਹਿਲਾ ਗਵਰਨਰ ਜਨਰਲ ਰਿਹਾ, ਔਰ ਐਡਵੀਨਾ ਮਾਊਂਟਬੈਟਨ ਉਹਦੀ ਘਰ ਵਾਲੀ ਸੀ, ਔਰ ਐਡਵੀਨਾ ਮਾਊਂਟਬੈਟਨ ਦੇ ਨਾਲ ਇਸ ਦੇ ਜਿਹੜੇ ਨੇ ਇਲਿਸਿਟ ਰਿਲੇਸ਼ਨ ਸੀ ਜੀ। ਔਰ ਉਹਨੇ ਕਿਹਾ ਕਿ ਜੀ ਰੋਜ਼ਾਨਾ ਜਿਹੜਾ 에ਅਰ ਇੰਡੀਆ ਦਾ ਜਹਾਜ਼ ਦਿੱਲੀ ਤੋਂ ਲੰਡਨ ਆਉਂਦਾ ਸੀ, ਉਹਦੇ ਪਾਇਲਟ ਦੇ ਕੋਲ ਨਹਿਰੂ ਦੀ ਚਿੱਠੀ ਹੁੰਦੀ ਸੀ ਉਹਦੇ ਐਡਵੀਨਾ ਦੇ ਨਾਂ, ਔਰ ਜਦੋਂ ਅਗਲੇ ਦਿਨ ਫਿਰ ਉਹ ਜਹਾਜ਼ ਵਾਪਸ ਜਾਂਦਾ ਸੀ, ਅਗਲੇ ਦਿਨ ਉਹ ਐਡਵੀਨਾ ਦਾ ਲੈਟਰ ਹੁੰਦਾ ਸੀ ਨਹਿਰੂ ਦੇ ਨਾਂ, ਕਿ ਵੀ ਐਵਰੀ ਡੇ ਉਹਨੇ ਇਹ ਐਜ਼ ਏ ਹਾਈ ਕਮਿਸ਼ਨਰ ਕਹਿ ਰਿਹਾ ਕਿ ਉਹ ਕਵਾਇਦ ਸੀ। ਔਰ ਉਹ ਜਿਹੜੀਆਂ ਚਿੱਠੀਆਂ ਨਹਿਰੂ ਨੇ ਲਿਖੀਆਂ, ਜਿਹੜੀਆਂ ਐਡਵੀਨਾ ਨੇ ਲਿਖੀਆਂ ਸ਼ਾਇਦ ਨਹਿਰੂ ਨੂੰ, ਉਹ ਪਬਲਿਸ਼ ਹੋਈਆਂ ਨੇ, ਲੇਕਿਨ ਜਿਹੜੀਆਂ ਅਦਰ ਵੇ ਰਾਉਂਡ ਹੈ ਸ਼ਾਇਦ ਨਹਿਰੂ ਦੀਆਂ ਪਬਲਿਸ਼ ਹੋਈਆਂ, ਤੇ ਦੂਸਰੀਆਂ ਉਹਨੇ ਈਵਨ ਕਿਹਾ ਕਿ ਵੀ ਨਈਅਰ ਨੇ ਕਿ ਜੀ ਮੈਂ ਚਾਹਿਆ ਵੀ ਇੰਦਰਾ ਗਾਂਧੀ ਨੂੰ ਵੀ ਮੈਂ ਕਿਹਾ, ਉਹ ਦਿਖਾਣ ਤੋਂ ਹੀ ਇਨਕਾਰੀ ਸੀ। ਉਹ ਇਸੇ ਤਰ੍ਹਾਂ ਕੋਈ ਇੱਕ ਨਹੀਂ, ਮਲਟੀਪਲ, ਈਵਨ ਸਰੋਜਨੀ ਨਾਇਡੂ ਜਿਹੜੀ UN ਦੇ ਵਿੱਚ ਐਂਬੈਸਡਰ ਵੀ ਉਹਨੇ ਲਾਈ, ਉਹਦੀ ਯੰਗ ਡਾਟਰ ਦੇ ਨਾਲ ਉਹਦੇ ਅਫੇਅਰ ਦੀਆਂ ਕਹਾਣੀਆਂ ਜਿਹੜੀਆਂ ਨੇ। ਸੋ ਇਖਲਾਕੀ ਪੱਖ, ਪੋਲੀਟੀਕਲ ਪੱਖ, ਦੂਸਰੇ ਸਾਰੇ ਦੇ ਹਿਸਟੋਰੀਕਲੀ ਬੇਈਮਾਨੀ, ਔਰ ਉਸ ਸਾਰੇ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਪ੍ਰੈਜ਼ੈਂਟ ਕਰੋ ਕਿ ਜੀ ਲਾਰਜਰ ਦੈਨ ਲਾਈਫ ਲੈਜੈਂਡਰੀ ਫਿਗਰ, ਔਰ ਭਾਰਤ ਦੀ ਆਜ਼ਾਦੀ ਵੀ ਲੈ ਕੇ ਦਿੱਤੀ, ਔਰ ਬਿਲਡਰ ਆਫ ਦਾ ਮਾਡਰਨ ਇੰਡੀਆ। ਸੋ ਇਹੀ ਹਾਲ ਨਹਿਰੂ ਦਾ, ਇਹੀ ਹਾਲ ਗਾਂਧੀ ਦਾ, ਔਰ ਹੁਣ ਇਹ ਨਰਿੰਦਰ ਮੋਦੀ ਜਿਹੜਾ ਸਭ ਨੂੰ ਉਪਦੇਸ਼ ਕਰ ਰਿਹਾ ਹੈ, ਔਰ ਸਭ ਨੂੰ ਜਿਹੜਾ ਕੱਲ ਪਰਸੋਂ ਕਹਿ ਰਿਹਾ ਸੀ ਕਿ ਜੀ ਇਹ ਸਿਆਸਤ ਜਿਹੜੀ ਹੈ ਇਹਦੇ 'ਚ ਸਾਨੂੰ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਹੈ, ਔਰ ਇਹਦੇ 'ਚ ਇਹ ਨਹੀਂ। ਹੁਣ ਤੁਸੀਂ ਆਪ ਹਜ਼ਾਰਾਂ ਬੰਦੇ ਮਾਰ ਕੇ ਆਏ, ਔਰ ਜਿਸ ਪਟੇਲ ਦੀ ਲੈਗੇਸੀ ਦੀ ਤੂੰ ਗੱਲ ਕਰਦੇ, ਉਸ ਪਟੇਲ ਦਾ ਆਪਣਾ ਕੀ ਹਾਲ ਸੀ, ਹੈਦਰਾਬਾਦ ਕਿਸ ਕਦਰ ਜ਼ੁਲਮ ਕੀਤੇ ਜਦੋਂ ਹੈਦਰਾਬਾਦ ਰਿਆਸਤ ਨੂੰ ਐਨੈਕਸ ਕੀਤਾ, ਔਰ ਕਿਸ ਕਿਸਮ ਦਾ ਸਾਰਾ ਇਹਨਾਂ ਦਾ ਇਹ ਸੈਟਅਪ ਹੈ। ਪਰ ਕਿਉਂਕਿ ਜਿਵੇਂ ਉਹ ਅਫਰੀਕਨ ਕਹਾਣੀ ਬੜੀ ਹੁਣ ਤਾਂ ਕੋਟ ਹੁੰਦੀ ਹੈ ਅੰਗਰੇਜ਼ੀ 'ਚ ਵੀ ਕਿ ਭਾਈ ਲੜਾਈ ਜਿਹੜੀ ਹੰਟਰ ਔਰ ਲਾਇਨ ਦੀ ਹੈ, ਉਹਦੇ 'ਚ ਕਹਾਣੀ ਹੰਟਰ ਲਿਖਦਾ ਹੈ, ਇਸ ਲਈ ਬਹਾਦਰੀ ਹੰਟਰ ਦੀ ਮੰਨੀ ਜਾਂਦੀ ਹੈ। ਲਾਇਨ ਕਿਵੇਂ ਬਿਨਾਂ ਕਿਸੇ ਬੰਦੂਕ ਤੋਂ ਹੰਟਰ ਦੇ ਨਾਲ ਉਹ ਲੜਿਆ, ਲੇਕਿਨ ਉਸ ਦੀ ਕਹਾਣੀ ਨਹੀਂ ਲਿਖੀ ਜਾਏਗੀ ਜਦੋਂ ਤੱਕ ਲਾਇਨ ਵਿਕਟੋਰੀਅਸ ਨਹੀਂ ਹੁੰਦਾ ਜਾਂ ਲਾਇਨ ਦੇ ਆਪਣੇ ਹਿਸਟੋਰੀਅਨ ਨਹੀਂ ਹੁੰਦੇ। ਕਹਾਣੀ ਉਦੋਂ ਤੱਕ ਹੰਟਰ ਦੀ ਚੱਲੇਗੀ।
ਸੋ ਉਹ ਨਹਿਰੂ ਵਿਖੇ, ਉਹ ਪਟੇਲ ਵਿਖੇ, ਉਹ ਕੁੱਲ ਮਿਲਾ ਕੇ ਇਹਨਾਂ ਦਾ ਜਿਹੜਾ ਇਹੀ ਹਾਲ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੀ 14 ਨਵੰਬਰ ਦੇ ਨਾਲ ਜੁੜੀ ਹੋਈ ਇਹ ਇਹਨਾਂ ਦੀ 125 ਸਾਲ ਤੋਂ ਜੋ ਕੁਛ ਇਹ ਵੇਚਦੇ ਰਹੇ ਨੇ, ਲਿਆ ਕੇ ਉਹਨੂੰ ਉੱਤੇ ਥੋਪਿਆ ਜਿਸ ਤਰੀਕੇ ਨਾਲ ਗਾਂਧੀ ਨੇ। ਹਾਲਾਂਕਿ ਉਸ ਵੇਲੇ ਹੋਰ ਵੀ ਜਿਹੜੇ ਨੇ ਉਮੀਦਵਾਰ ਸੀ, ਆਚਾਰੀਆ ਕਿਰਪਲਾਨੀ ਸੀ, ਰਾਜਗੋਪਾਲਾਚਾਰੀਆ ਸੀ, ਜੈ ਪ੍ਰਕਾਸ਼ ਨਾਰਾਇਣ ਵਰਗੇ ਜਿਹੜਾ ਰਿਲੇਟਿਵਲੀ ਇਮਾਨਦਾਰ ਸੀ। ਪਰ ਇਹ ਜਿਹੜਾ ਕੰਬੀਨੇਸ਼ਨ ਹੈ ਕਸ਼ਮੀਰੀ ਬ੍ਰਾਹਮਣ ਔਰ ਗੁਜਰਾਤੀ ਬਣੀ ਹੈ, ਇਹ ਜਿਹੜਾ ਇਹ ਫਿੱਟ ਬਹਿੰਦਾ ਸੀ। ਔਰ ਨਹਿਰੂ ਨੇ ਵੀ ਜਿਹੜਾ ਇਹ ਸਾਰੇ ਦੇ ਵਿੱਚ ਉਹਨੂੰ ਗਾਂਧੀ ਨੂੰ ਲਾਰਜਰ ਦੈਨ ਲਾਈਫ ਬਿਲਟ ਕੀਤਾ। ਉਹਦੀ ਸਪੀਚ ਜਿਹੜੀ ਅੱਜ ਤੱਕ ਬੜੀ ਕੋਟ ਹੁੰਦੀ ਹੈ ਕਿ ਜਦੋਂ ਗਾਂਧੀ ਦੀ ਅਸੈਸੀਨੇਸ਼ਨ ਹੋਈ ਤਾਂ ਉਹਨੇ ਕਿਹਾ ਜੀ ਕਿ ਦਾ ਲਾਈਟ ਹੈਜ਼ ਗੋਨ ਆਊਟ ਆਫ ਅਸ, ਵੀ ਸਾਡੇ ਚੋਂ ਰੋਸ਼ਨੀ ਨਿਕਲ ਗਈ ਹੈ। ਸੋ ਇਹ ਅਮਰੀਕਨਾਂ ਦੇ ਕਹਿਣ ਮੁਤਾਬਕ ਕਿ ਵੀ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ, ਇਹ ਇੱਕ ਦੂਜੇ ਨੂੰ ਵੀ ਮਹਾਨ ਕਹਿਣ ਤੇ ਲੱਗੇ ਹੋਏ ਸੀ। ਹੁਣ ਕੁੱਕੜ ਲੜ ਰਹੇ ਨੇ ਕਿ ਵੀ ਮਹਾਨ ਤੁਹਾਡਾ ਭਲਵਾਨ ਮਹਾਨ ਸੀ ਕਿ ਸਾਡਾ ਭਲਵਾਨ ਮਹਾਨ ਹੈ, ਪਰ ਹੈ ਇਹ ਗੂੰਗੇ ਭਲਵਾਨ ਹੀ ਨੇ, ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਸਿਰਫ ਇਹੀ ਹੈ ਵੀ ਹੰਟਰ ਨੇ ਔਰ ਹਿਸਟੋਰੀਅਨ ਇਹਨਾਂ ਦੇ ਨੇ, ਤੇ ਸਾਡਾ ਹਾਲ ਉਹੀ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਸਿੱਖ ਪਾਰਟੀਸ਼ਨ ਦੇ ਟਾਈਮ ਤੇ ਤੀਜੀ ਧਿਰ ਸੀਗੀ, ਤੇ ਆਈ ਮੀਨ 47 ਚ ਕਨਸਟੀਟਿਊਸ਼ਨ ਚ ਸਿੱਖਾਂ ਨੂੰ ਹਿੰਦੂ ਦੇ ਤੌਰ ਤੇ ਦੱਸਿਆ ਜਾਣਾ, ਤੇ ਫਿਰ ਉਹ ਤੋਂ ਬਾਅਦ ਨਾਲ ਹੀ ਜ਼ਰਾਇਮ ਪੇਸ਼ਾ ਕੌਮ, ਇਹ ਸਾਰੇ ਜਿਹੜੀਆਂ ਗੱਲਾਂ ਹੋਈਆਂ ਤੇ ਉਸ ਟਾਈਮ ਤੇ ਸਿੱਖ ਲੀਡਰਸ਼ਿਪ ਦਾ ਕੀ ਰਿਐਕਸ਼ਨ ਸੀ? ਉਹਨਾਂ ਨੇ ਉਹ ਟਾਈਮ ਤੇ ਕੀ ਕੀਤਾ? 10 ਸਾਲ 15 ਸਾਲ ਕੀ ਸੀਗਾ? ਦੇਖੋ, ਸਿੱਖ ਲੀਡਰਸ਼ਿਪ ਤਾਂ ਆਪਣੇ ਆਪ ਨੂੰ ਠੱਗੀ ਹੋਈ ਮਹਿਸੂਸ ਕਰਦੀ ਸੀ। ਔਰ ਇਵੇਂ ਹੀ ਹੁੰਦਾ ਜਦੋਂ ਕੋਈ ਤੁਹਾਡੀ ਜੇਬ ਚੋਂ ਪੈਸੇ ਕੱਢ ਕੇ ਲੈ ਜਾਂਦਾ, ਲੈ ਵੀ ਮੰਗ ਕੇ, ਠੱਗ ਤੇ ਚੋਰ 'ਚ ਹੀ ਫਰਕ ਹੁੰਦਾ ਨਾ। ਚੋਰ ਚੋਰੀ ਕਰਦਾ ਤੇ ਠੱਗ ਜਿਹੜਾ ਉਹ ਤੁਹਾਨੂੰ ਪਲਾਟ ਦੱਸਦਾ ਕਿ ਜੀ ਤੁਹਾਨੂੰ ਤੁਹਾਡੇ ਪੈਸੇ ਦੁੱਗਣੇ ਕਰ ਦਿਆਂਗੇ, ਆਹ ਵੇਖੋ ਫਲਾਣਾ ਨਾਲ 2 ਗਵਾਹ ਖੜੇ ਕਰ ਦਿੰਦਾ, ਤੁਸੀਂ ਫੜਾ ਦਿੰਦੇ ਹੋ। ਫਿਰ ਤੁਹਾਨੂੰ ਲੱਗਦਾ ਵੀ ਠੱਗ ਤਾਂ ਲੈ ਗਿਆ, ਠੱਗ ਤਾਂ ਹੈ ਹੀ ਨਹੀਂ ਉੱਥੇ। ਤੇ ਹਾਲ ਇਹੀ ਸਾਡੇ ਲੀਡਰਾਂ ਦਾ ਸੀ। ਔਰ ਇਹੀ ਕਾਰਨ ਹੈ ਵੀ 47 ਤੋਂ ਇੱਕਦਮ ਬਾਅਦ ਉਸ ਪੀਰੀਅਡ ਦੀ ਜਿਹੜੀ ਸਿਖਰਲੀ ਸਿੱਖ ਲੀਡਰਸ਼ਿਪ ਸੀ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਇੱਕ ਤਬਕਾ ਜਿਹੜਾ ਹੈ ਉਹ ਉਦਮ ਸਿੰਘ ਨਾਗੋਕੇ ਔਰ ਦੂਸਰੇ ਉਹ ਤਾਂ ਪਹਿਲਾਂ ਹੀ ਕਾਂਗਰਸ ਦੇ ਨਾਲ ਰਲੇ ਹੋਏ ਸੀਗੇ ਜੀ। ਸੋ ਉਹਨਾਂ ਨੇ ਠੱਗੇ ਹੋਏ ਮਹਿਸੂਸ ਕੀਤਾ। ਔਰ ਕੱਲਾ ਇਹੀ ਨਹੀਂ ਸੀ, ਤੁਸੀਂ ਅੰਦਾਜ਼ਾ ਲਾਓ ਵੀ ਇੱਕ ਛੋਟੀ ਜਿਹੀ ਕੌਮ ਦਾ 1.5 ਲੱਖ ਬੰਦਾ ਮਾਰਿਆ ਗਿਆ ਹੋਏ ਵਾਇਲੈਂਟਲੀ, ਔਰ ਲਗਭਗ 40% ਜਿਹੜੇ ਨੇ ਉਹ ਪਨਾਹਗੀਰ ਬਣ ਕੇ, ਰੈਫਿਊਜੀ ਬਣ ਕੇ ਕੈਂਪਾਂ ਦੇ ਵਿੱਚ ਰੁਲ ਰਹੇ ਹੋਣ ਜੀ, ਔਰ ਹਜ਼ਾਰਾਂ ਬੱਚੀਆਂ ਉਧਾਲੀਆਂ ਗਈਆਂ ਹੋਣ। ਹਾਲਾਂ ਇਹ ਦੋਨੋਂ ਪਾਸੇ ਹੋਇਆ, ਲੇਕਿਨ ਆਬਾਦੀ ਵਾਈਜ਼, ਪ੍ਰਪੋਰਸ਼ਨ ਵਾਈਜ਼ ਸਾਡਾ ਤਾਂ ਸਾਰੀ ਕੌਮ ਦਾ 40% ਅਸੀਂ ਆਪਣਾ ਘਰ ਘਾਟ, ਜ਼ਮੀਨਾਂ, ਗੁਰਦੁਆਰੇ ਸਭ, ਔਰ ਇੰਨੀ ਜ਼ਿਆਦਾ ਕੈਜੂਅਲਟੀਜ਼ ਲੈ ਕੇ ਇੱਧਰ ਆਏ। ਤੇ ਅੱਗੋਂ ਜਿਹੜਾ ਉਹ 10 ਅਕਤੂਬਰ 1947 ਨੂੰ ਜਿਹੜਾ ਇਹ ਸਰਕੂਲਰ ਕੱਢ ਦਿੰਦੀ ਹੈ ਹੋਮ ਮਿਨਿਸਟਰੀ, ਉਹਦਾ ਗਵਰਨਰ ਆਏ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਔਰ ਉਸ ਤੋਂ ਬਾਅਦ ਸੰਵਿਧਾਨ ਸਭਾ ਬਣਦੀ ਹੈ, ਕਨਸਟੀਟਿਊਐਂਟ ਅਸੈਂਬਲੀ, ਉਹਦੇ 'ਚ ਡਿਬੇਟ ਹੁੰਦੀ ਹੈ ਲਗਭਗ 2 ਸਾਲ, ਕਿਉਂਕਿ 1950 'ਚ ਸੰਵਿਧਾਨ ਲਾਗੂ ਹੁੰਦਾ ਹੈ। ਔਰ ਉਹਦੇ 'ਚ ਆਰਟੀਕਲ 25 ਲੈ ਆਉਂਦੇ ਨੇ, ਤੁਹਾਨੂੰ ਉਹ ਅਲੱਗ ਧਰਮ ਹੀ ਮੰਨਣ ਨੂੰ ਤੋਂ ਹੀ ਇਨਕਾਰੀ ਨੇ। ਸੋ ਮਾਸਟਰ ਤਾਰਾ ਸਿੰਘ ਨੇ ਇੱਕਦਮ ਬਾਅਦ ਮੋਰਚਾਬੰਦੀ ਤਾਂ ਸ਼ੁਰੂ ਕੀਤੀ। ਉਹਨਾਂ ਨੇ ਮਹਿਸੂਸ ਕਰ ਲਿਆ ਵੀ ਸਾਡੇ ਨਾਲ ਜੀ ਬਹੁਤ ਵੱਡਾ ਧੋਖਾ ਹੋਇਆ, ਲੇਕਿਨ ਜਿਵੇਂ ਪਟੇਲ ਨੇ ਕਿਹਾ ਵੀ ਯੂ ਹੈਵ ਮਿਸ ਦਾ ਬੱਸ, ਹੁਣ ਬੱਸ ਨਿਕਲ ਗਈ ਆ, ਹੁਣ ਧੱਕੇ ਖਾਓ। ਸੋ ਉਦੋਂ ਦੀ ਜਿਹੜੀ ਬੱਸ ਸਾਡੀ ਖੁੰਝੀ ਹੋਈ ਹੈ, ਉਦੋਂ ਦੇ ਅਸੀਂ ਧੱਕੇ ਹੀ ਖਾ ਰਹੇ ਹਾਂ। ਸੋ ਉਹਨਾਂ ਨੇ 1950 ਤੱਕ ਪਹੁੰਚਦੇ ਆ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਮੋਰਚਾ ਔਰ ਅੱਡ-ਅੱਡ ਜਿਹੜੀਆਂ ਮੰਗਾਂ ਸੀ ਸੰਵਿਧਾਨ ਦੇ ਵਿੱਚ, ਪਹਿਲਾਂ ਉਹਨਾਂ ਨੇ ਇਹ ਰੱਖਿਆ ਸੀ ਕਿ ਜਿਹੜੇ ਸਿੱਖ ਦਲਿਤ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਰਾਈਟ ਨਹੀਂ ਸੀ। ਉਹਨਾਂ ਨੇ ਕਿਹਾ ਜੀ ਸਿੱਖਾਂ 'ਚ ਤਾਂ ਜਾਤ-ਪਾਤ ਹੈ ਹੀ ਨਹੀਂ, ਸਿਰਫ ਜਿਵੇਂ ਹੁਣ ਅਜੇ ਵੀ ਮੁਸਲਮਾਨ ਔਰ ਈਸਾਈ ਦਲਿਤਾਂ ਨੂੰ ਰਾਈਟ ਨਹੀਂ ਹੈ ਰਿਜ਼ਰਵੇਸ਼ਨ ਦਾ। ਸੋ ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਮੋਰਚੇ ਦਾ ਐਲਾਨ ਕੀਤਾ, ਜਥਾ ਲੈ ਕੇ ਜਾਣ ਤੋਂ ਬਾਅਦ ਉਹ ਮੰਨ ਲਿਆ ਉਹਨਾਂ ਨੇ ਕਿ ਵੀ ਚਲੋ ਆ ਤੁਹਾਨੂੰ ਅਸੀਂ ਦੇ ਦਿੰਦੇ ਹਾਂ। ਉਹ ਵੀ ਪਟੇਲ ਨੇ ਬੜਿਆ ਜਿਹੜਾ मजाकिया अंदाज ਦੇ ਵਿੱਚ किया कि जी आप सिखों का तो पता नहीं लगता, कभी आप कहते हैं हमें ज़ात पात है नहीं है, अब आप कहते हैं जी कि सिखों में भी ज़ात पात है, फिर तो आप हिंदू ही हुए अगर ज़ात पात को आप भी मान। सो मतलब फिर तो उन्होंने दी ठिठ करन दी लाइन रही और इधर ਜਿਹੜਾ ਸੀ ਉਹ ਮੋਰਚਿਆਂ ਦੀ ਰਾਜਨੀਤੀ ਆਈ। ਹੋਰ ਇਹ ਕੀ ਕਰ ਸਕਦੇ ਸੀ ਜੀ। ਡਾਕਟਰ ਸਾਹਿਬ ਇਸੇ ਨਾਲ ਅਸੀਂ ਬ੍ਰੇਕ ਲੈਣਾ। ਵਿਊਅਰਸ, ਬ੍ਰੇਕ ਦਾ ਸਮਾਂ ਹੋ ਗਿਆ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।